ਤੁਸੀਂ ਓਵਰਆਲ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਤੁਸੀਂ ਜਦੋਂ ਬਾਰਡਰ ਕ੍ਰਾਸ ਕਰਨ ਤੋਂ ਲੈ ਕੇ ਹੁਣ ਤੁਸੀਂ ਅੱਜ ਜਾ ਰਹੇ ਹੋ ਨਾ, ਤੇ ਥਰੂ ਆਊਟ ਸਾਰਾ ਐਕਸਪੀਰੀਅੰਸ ਲਿੰਕਿੰਗ ਬਾਰਡਰ ਦੇ ਹਵਾਲੇ ਨਾਲ ਜਿਹੜਾ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਗਈਆਂ ਉਹਦੇ ਹਵਾਲੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। मैं प्रभजीत संधू पटियाला इंडिया तो। ਤਾਂ ਅਸੀਂ ਜਦੋਂ ਇੰਡੀਆ ਤੋਂ ਚੱਲੇ ਸੀਗੇ ਤੇ ਉਦੋਂ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਪਾਕਿਸਤਾਨ ਪਹਿਲੀ ਵਾਰੀ ਜਾ ਰਹੇ ਹਾਂ ਤੇ ਮਤਲਬ ਕਿਸ ਤਰ੍ਹਾਂ ਦਾ ਸਾਨੂੰ ਇਨਵਾਇਰਨਮੈਂਟ ਮਿਲੇਗਾ, ਪਰ ਜਦ ਅਸੀਂ ਐਂਟਰ ਕਰੇ ਸੀ ਸਾਨੂੰ ਉਸ ਟਾਈਮ ਹੀ ਲੱਗਿਆ ਕਿ ਬਹੁਤ ਅੱਛਾ ਇਨਵਾਇਰਨਮੈਂਟ ਸਾਨੂੰ ਮਿਲਿਆ। ਤੇ ਹੈਦਰ ਸਾਡੇ ਨਾਲ ਸੀਗੇ ਜਿਹੜੇ ਸਾਨੂੰ ਲੈਣ ਵਾਸਤੇ ਆਏ ਸੀਗੇ ਤੇ ਜਿਹੜੇ 5-6 ਡੇਜ਼ ਅਸੀਂ ਉਹਨਾਂ ਦੇ ਨਾਲ ਰਹੇ ਹਾਂ ਤੇ ਸਾਨੂੰ ਇਹ ਲੱਗਿਆ ਕਿ ਅਸੀਂ ਇਹਨਾਂ ਦੇ ਫੈਮਿਲੀ ਮੈਂਬਰ ਹਾਂ ਜਾਂ ਇਹ ਸਾਡੇ ਫੈਮਿਲੀ ਮੈਂਬਰ ਨੇ। ਤੇ ਇੰਨਾ ਜ਼ਿਆਦਾ ਅੱਛਾ ਲੱਗਿਆ ਜਿੱਥੇ ਵੀ ਸਾਨੂੰ ਲੈ ਕੇ ਗਏ, ਜੋ ਸਾਨੂੰ ਬਾਹਰ ਵੀ ਲੋਕ ਮਿਲੇ, ਇੱਥੋਂ ਦਾ ਖਾਣਾ, ਇੱਥੋਂ ਦਾ ਰਹਿਣ ਸਹਿਣ, ਇੱਥੋਂ ਦੀ ਸਾਰੀ ਹੌਸਪਿਟੈਲਿਟੀ ਇਜ਼ ਵੈਰੀ ਗੁੱਡ। 100% ਲਾਈਕ ਅਸੀਂ ਵੀ ਆਰ ਹੈਪੀ ਕਿ ਸਾਨੂੰ ਅਸੀਂ ਕਹਿੰਦੇ ਕਿ ਅਸੀਂ ਆਏ ਹਾਂ ਤੇ ਇੰਨਾ ਅੱਛਾ ਸਾਰਾ ਕੁਛ ਹੈਗਾ ਜੋ ਅਸੀਂ ਸੁਣਿਆ ਹੋਇਆ ਸੀਗਾ ਪਰ ਦੇਖਿਆ ਨਹੀਂ ਸੀਗਾ। ਅੱਛਾ, ਓਵਰਆਲ ਜਿਹੜਾ ਮਤਲਬ ਜਿਹੜਾ ਲੈ ਕੇ ਘੁੰਮੇ ਆ, ਬਾਕੀ ਜਿਹੜਾ ਮੈਂ ਤੁਹਾਨੂੰ ਯਾਨੀ ਲੈ ਕੇ ਗਿਆ ਵਾਂ ਜਿਹੜੀਆਂ ਜਗ੍ਹਾ, ਤਾਂ ਮੈਨੂੰ ਉਸ ਚੀਜ਼ਾਂ ਦੇ ਬਾਰੇ 'ਚ ਕਿੰਨੀ ਕੁ ਯਾਨੀ ਇਲਮ ਸੀ ਜਿਹੜਾ ਮੈਂ ਤੁਹਾਨੂੰ ਲੈ ਕੇ ਗਿਆ ਵਾਂ? ਤੁਹਾਨੂੰ ਐਗਜ਼ੈਕਟ ਉਸੇ ਜਗ੍ਹਾ 'ਤੇ ਲੈ ਕੇ ਗਿਆ ਵਾਂ ਜਾਂ ਕੋਈ ਮਤਲਬ ਅੱਗੇ ਪਿੱਛੇ ਤੁਹਾਨੂੰ ਖੱਜਲ ਕੀਤਾ, ਰਸਤਿਆਂ ਦਾ ਪਤਾ ਨਹੀਂ ਸੀ, ਉਹ ਥੋੜ੍ਹਾ ਜਿਹਾ ਦੱਸੋ ਨਾ। ਨੋ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਸਾਨੂੰ ਤਾਂ ਉਸ ਚੀਜ਼ ਦਾ ਨਹੀਂ ਪਤਾ ਸੀ ਜੋ ਇਹਨਾਂ ਨੂੰ ਪਤਾ ਹੈਗਾ, ਕਿਉਂਕਿ ਇੱਥੋਂ ਦੇ ਰਹਿਣ ਵਾਲੇ ਨੇ, ਇੱਥੋਂ ਦੇ ਜੰਮਪਲ ਨੇ। ਇਹਨਾਂ ਨੂੰ ਸਾਡੇ ਗੁਰੂ ਅਸਥਾਨਾਂ ਬਾਰੇ, ਹਰ ਚੀਜ਼ ਬਾਰੇ ਬਹੁਤ ਅੱਛੀ ਨੌਲੇਜ ਹੈਗੀ ਹੈ ਤੇ ਮਤਲਬ ਜਿੱਥੇ ਵੀ ਤੁਸੀਂ ਜਾਣਾ ਇਹ ਤੁਹਾਨੂੰ ਉਸ ਜਗ੍ਹਾ 'ਤੇ ਰਾਈਟ ਪੁਆਇੰਟ 'ਤੇ ਲੈ ਕੇ ਜਾ ਸਕਦੇ ਨੇ। ਮਤਲਬ ਇੰਨੀ ਅੱਛੀ ਸਰਵਿਸ ਦੇ ਸਕਦੇ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਤੇ ਸਾਨੂੰ ਲੱਗਦਾ ਕਿ ਤੁਹਾਨੂੰ ਇਹਨਾਂ ਤੋਂ ਬਿਹਤਰ ਅੱਛਾ ਬੰਦਾ ਹੋਰ ਕੋਈ ਨਹੀਂ ਮਿਲ ਸਕਦਾ। ਖਾਣੇ ਦੇ ਹਵਾਲੇ ਨਾਲ, ਫੂਡ ਦੇ ਹਵਾਲੇ ਨਾਲ ਤੇ ਲੋਕਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਫੂਡ ਦੇ ਹਵਾਲੇ ਨਾਲ ਮੈਨੂੰ ਲੱਗਦਾ ਕਿ ਲਾਹੌਰ ਦਾ ਫੂਡ ਜਿਹੜਾ ਦੁਨੀਆ 'ਤੇ ਬਹੁਤ ਮਸ਼ਹੂਰ ਸੀਗਾ, ਸੁਣਿਆ ਹੋਇਆ ਸੀਗਾ, ਪਰ ਦੇਖਿਆ ਪਹਿਲੀ ਵਾਰੀ ਹੈ। ਐਸਾ ਫੂਡ ਕਿਤੇ ਨਹੀਂ ਹੈਗਾ ਦੁਨੀਆ 'ਤੇ। ਔਰ ਜਿਹੜੀ ਇਹਨਾਂ ਦੇ ਖਾਣ ਪੀਣ ਦਾ ਤੇ ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਬਹੁਤ ਲਾਈਕ 100% ਜਿਹੜਾ ਹੈ ਕਿ ਬਹੁਤ ਹੀ ਅੱਛਾ ਹੈ। ਜਿੰਨਾ ਅਸੀਂ ਸੋਚਦੇ ਹਾਂ ਉਸ ਤੋਂ ਕਿਤੇ ਵੱਧ ਹੈ, ਮੋਰ ਦੈਨ 100% ਕਹਿ ਸਕਦੇ ਹੋ ਤੁਸੀਂ। ਖਾਣੇ ਦਾ ਤਾਂ ਕੋਈ ਮੁੱਲ ਹੀ ਨਹੀਂ ਹੈਗਾ ਮਤਲਬ। ਤੇ ਮੈਨੂੰ ਤਾਂ ਉਹਨਾਂ ਦੀ ਕੋਈ ਵੀ ਚੀਜ਼ ਜਿਹੜੀ ਸੀਗੀ ਇੱਦਾਂ ਲੱਗੀ ਸੀ ਜਿਵੇਂ ਕਿ ਮੈਂ ਪਹਿਲੀ ਵਾਰੀ ਦੇਖ ਰਹੀ ਹਾਂ, ਜਿਵੇਂ ਸੁਣਿਆ ਹੋਇਆ ਸੀਗਾ, ਪਰ ਬਹੁਤ ਅੱਛਾ ਸੀਗਾ। ਸਹੀ। ਤੇ ਬਾਕੀ ਓਵਰਆਲ ਸ਼ਾਪਿੰਗ ਤੇ ਲੋਕਾਂ ਦੇ ਹਵਾਲੇ ਨਾਲ ਗੱਲ ਕਰੋ। ਸ਼ਾਪਿੰਗ ਮੈਨੂੰ ਲੱਗਦਾ ਕਿ ਸ਼ਾਪਿੰਗ ਕਰਨ ਲਈ ਬਹੁਤ ਅੱਛੀ ਜਗ੍ਹਾ ਹੈਗੀ ਹੈ ਪਾਕਿਸਤਾਨ। ਮੈਂ ਜ਼ਿਆਦਾ ਹੋਰ ਕਿਤੇ ਸ਼ਾਪਿੰਗ ਨਹੀਂ ਕੀਤੀ, ਪਰ ਮੈਂ ਲਾਹੌਰ ਵੀ ਸ਼ਾਪਿੰਗ ਕੀਤੀ ਹੈ ਤੇ ਮੈਨੂੰ ਲੱਗਦਾ ਲਾਹੌਰ ਇਜ਼ ਦਾ ਬੈਸਟ ਪਲੇਸ ਫॉर ਸ਼ਾਪਿੰਗ। ਕੱਪੜੇ ਰੈਡੀਮੇਡ ਡਿਜ਼ਾਈਨਰ ਹਰ ਇੱਕ ਅਵੇਲੇਬਲ ਹੈਗਾ ਇੱਥੇ। ਦੂਸਰੇ ਵੀ ਬਹੁਤ ਅੱਛੇ ਜੁੱਤੇ ਲੈਣੇ ਨੇ, ਅਸੀਂ ਜੁੱਤੇ ਵੀ ਲਏ ਨੇ, ਕੱਪੜੇ ਲਏ ਨੇ, ਹੋਰ ਵੀ ਜਿਹੜੀਆਂ ਚੀਜ਼ਾਂ ਸਾਨੂੰ ਜੋ ਅਸੀਂ ਸੋਚਦੇ ਉਸ ਤੋਂ ਕਿਤੇ ਵੱਧ ਸਾਨੂੰ ਕੁਆਲਿਟੀ ਵਾਈਜ਼ ਮਿਲੀਆਂ ਨੇ ਔਰ ਰੀਜ਼ਨੇਬਲ ਪ੍ਰਾਈਸ ਹੈ। ਬਹੁਤ ਅੱਛੀਆਂ ਚੀਜ਼ਾਂ ਨੇ, ਮਤਲਬ ਤੁਸੀਂ ਇੱਥੋਂ ਬੜੀਆਂ ਚੀਜ਼ਾਂ ਜਿਹੜੀਆਂ ਕਿ ਤੁਸੀਂ ਲੈ ਕੇ ਜਾ ਸਕਦੇ ਹੋ ਜਿਹੜੀਆਂ ਕਿਤੇ ਹੋਰ ਨਹੀਂ ਮਿਲ ਸਕਦੀਆਂ ਤੁਹਾਨੂੰ। ਜੀ ਸੰਧੂ ਸਾਹਿਬ, ਥੋੜ੍ਹਾ ਜਿਹਾ ਵਿਚਾਰ ਦਿਓ ਆਪਣੇ ਓਵਰਆਲ ਐਕਸਪੀਰੀਅੰਸ ਦੇ ਹਵਾਲੇ ਨਾਲ ਤੇ ਸਰਵਿਸ ਦੇ ਹਵਾਲੇ ਨਾਲ। ਅਸੀਂ ਜਦੋਂ ਪਾਕਿਸਤਾਨ ਆਉਣਾ ਸੀ ਸਾਡੇ ਦਿਲ 'ਚ ਬੜਾ ਧੜਕੂ ਸੀ ਕਿ ਉੱਥੇ ਸਾਨੂੰ ਪਤਾ ਕੋਈ ਨਹੀਂ, ਕੋਈ ਜਾਣਦਾ ਨਹੀਂ, ਪੁੱਛਦਾ ਨਹੀਂ। ਤੇ ਮੈਨੂੰ ਕਿਸੇ ਮੇਰੇ ਦੋਸਤ ਨੇ ਰੈਫਰੈਂਸ ਦਿੱਤਾ ਕਿ ਹੈਦਰ ਹੈਗੇ ਲਿੰਕ ਸਪੋਟ ਤੇ ਕੰਪਨੀ ਤੇ ਚਲਾਉਂਦੇ ਨੇ, ਟੂਰਿਜ਼ਮ ਕੰਪਨੀ, ਤੇ ਉਹਨਾਂ ਨੂੰ ਮੈਂ ਤੁਹਾਡੀ ਗੱਲ ਕਰ ਦਿੱਤੀ ਹੈ ਕਿ ਉਹ ਆ ਰਹੇ ਨੇ ਤੇ ਉਹ ਤੁਹਾਨੂੰ ਬਿਲਕੁਲ ਉੱਥੋਂ ਚੁੱਕ ਲੈਣਗੇ, ਸਾਰਾ ਕੁਝ ਤੁਹਾਡੇ ਨਾਲ ਰਹਿਣਗੇ। ਸੋ ਜਦੋਂ ਅਸੀਂ ਆਏ ਸਾਨੂੰ ਬਾਰਡਰ 'ਤੇ ਉਹਨਾਂ ਨਾਲ ਗੱਲ ਹੋਈ ਤੇ ਉਹ ਸਾਨੂੰ ਲੈਣ ਆ ਗਏ ਤੇ ਅੱਜ ਅਸੀਂ ਵਾਪਸ ਚੱਲੇ ਤੇ ਹੁਣ ਤੱਕ ਉਹ ਸਾਡੇ ਨਾਲ ਨੇ, ਸਾਨੂੰ ਵਾਪਸ ਐਜ਼ ਇਟ ਛੱਡ ਕੇ ਗਏ ਨੇ ਤੇ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ। ਇੰਨੀ ਪਰਸਨਲਾਈਜ਼ ਸਰਵਿਸ ਉਹਨਾਂ ਸਾਨੂੰ ਦਿੱਤੀ, ਹਰੇਕ ਚੀਜ਼ ਦਾ ਉਹਨਾਂ ਨੂੰ ਪਤਾ ਹੈ। ਉਹ ਬਹੁਤ ਐਕਸਪਰਟ ਨੇ, ਕਿਹੜੇ ਗੁਰਦੁਆਰਾ ਕਿੰਨੀ ਦੂਰ ਹੈ, ਕਿਵੇਂ ਜਾਣਾ ਹੈ, ਗੁਰਦੁਆਰੇ ਅੰਦਰ ਸਾਡੇ ਨਾਲ ਰਹੇ ਨੇ, ਕਿੱਥੋਂ ਸ਼ਾਪਿੰਗ ਕਰਨੀ ਹੈ, ਕਿਹੜਾ ਰੂਟ ਲੈਣਾ ਹੈ, ਕਿੱਥੋਂ ਦੀ ਜਾਣਾ ਹੈ। ਫਿਰ ਸਾਨੂੰ ਸਾਡੇ ਆਪ ਦੇ ਪੁਰਾਣੇ ਪਿੰਡਾਂ 'ਚ ਵੀ ਲੈ ਕੇ ਗਏ ਨੇ ਤੇ ਇਹ ਟੋਟਲੀ ਵੈਲ ਪ੍ਰੋਫੈਸ਼ਨਲ ਕੰਪਨੀ ਹੈਗੀ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਨੂੰ ਇਸ ਕੰਪਨੀ ਨਾਲ ਵਿਚਰਨ ਦਾ ਮੌਕਾ ਮਿਲਿਆ।